ਸਤਿ ਸ਼੍ਰੀ ਅਕਾਲ। TV84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਵਿੱਚ ਚੋਣਾਂ ਦਾ ਐਲਾਨ 8 ਫਰਵਰੀ ਨੂੰ ਹੋਵੇਗੀ ਚੋਣ ਤੇ 11 ਫਰਵਰੀ ਨੂੰ ਐਲਾਨੇ ਜਾਣਗੇ ਨਤੀਜੇ। ਕੇਜਰੀਵਾਲ ਨੇ ਕਿਹਾ ਕਿ ਲੋਕ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਤੋਂ ਖੁਸ਼, ਆਪ ਮੁੜ ਬਣਾਵੇਗੀ ਸਰਕਾਰ। ਜਦਕਿ ਅਮਿਤ ਸ਼ਾਹ ਨੇ ਕਿਹਾ ਇਸ ਵਾਰ ਆਪ ਦਾ ਹੋਵੇਗਾ ਸਫਾਇਆ। JNU ਵਿੱਚ ਐਤਵਾਰ ਨੂੰ ਵਿਦਿਆਰਥੀਆਂ ਤੇ ਹੋਏ ਹਮਲੇ ਵਿੱਚ ਦਿੱਲੀ ਪੁਲਿਸ ਨੇ ਕੀਤੇ ਕੇਸ ਦਰਜ। RSS ਤੇ ਭਾਜਪਾ ਸਮਰਥਕਾਂ ਤੇ ਹਮਲੇ ਕਰਨ ਦੇ ਲੱਗੇ ਦੋਸ਼। पुलिस ने JNU प्रशासन तो मंगी CCTV फुटेज। हमले की चौपासियों निंदा। जथेदार ज्ञानी हरप्रीत सिंह ने कहा विद्यार्थियों ते हमले मंदभागे। श्री ननकाना साहिब ते हुई पत्थरबाजी तो बाद सियासत तेज। सुखबीर बादल मिले विदेश मंत्रालय नूं, कहा पाकिस्तान विच घट गिनतियां ते हो रहे ने हमले, केंद्र सरकार देवे दखल। जबकि सिमरजीत सिंह बैंस ने कहा अकाली भाजपा कर रहे ने सियासत। परमिंदर सिंह ढींडसा ने भी बादल परिवार खिलाफ खोलिया मोर्चा। कहा अकाली दल विच कुछ भी नहीं सही। कहा अकाली दल नूं मुड़ लीहां ते लियाउण लई पिता दा देणगे साथ। ਤੇ ਬਲਵੰਤ ਸਿੰਘ ਰਾਜੌਣਾ ਨੇ ਆਪਣੀ ਭੁੱਖ ਹੜਤਾਲ ਦੇ ਫੈਸਲੇ ਨੂੰ ਲਿਆ ਵਾਪਸ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਪਟਿਆਲਾ ਜੇਲ੍ਹ ਵਿੱਚ ਕੀਤੀ ਰਾਜੌਣਾ ਨਾਲ ਮੁਲਾਕਾਤ। ਕਿਹਾ ਜਲਦੀ ਇਸ ਮੁੱਦੇ ਤੇ ਕੇਂਦਰ ਨਾਲ ਕਰਨਗੇ ਗੱਲਬਾਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। JNU ਵਿੱਚ ਐਤਵਾਰ ਨੂੰ ਵਿਦਿਆਰਥੀਆਂ ਤੇ ਹੋਏ ਹਮਲੇ ਵਿੱਚ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿੱਚ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਨੂੰ ਇਕੱਠਾ ਕਰ ਇੱਕ ਕੇਸ ਬਣਾਇਆ ਗਿਆ। ਪੁਲਿਸ ਨੇ ਕੁਝ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ। ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ। ਪੁਲਿਸ ਨੇ JNU ਪ੍ਰਸ਼ਾਸਨ ਤੋਂ CCTV ਫੁਟੇਜ ਮੰਗੀ ਹੈ। ਜਦਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਦੇ PRO MS ਰੰਧਾਵਾ ਨੇ ਵਿਦਿਆਰਥੀਆਂ ਤੇ ਟੀਚਰਾਂ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਕੀਤੀ। JNU ਕੈਂਪਸ ਵਿੱਚ ਐਤਵਾਰ ਰਾਤ ਉਸ ਸਮੇਂ ਹਿੰਸਾ ਭੜਕੀ ਜਦੋਂ ਲਾਠੀਆਂ ਨਾਲ ਕੁਝ ਨਕਾਬਪੋਸ਼ ਲੋਕਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਹਮਲਾ ਕਰ ਦਿੱਤਾ ਤੇ ਕੈਂਪਸ ਦੀ ਸੰਪत्ति ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਪੁਲਿਸ ਨੂੰ ਸੂਚਿਤ ਕਰਨਾ ਪਿਆ। ਇਸ ਹਮਲੇ ਵਿੱਚ ਵਿਦਿਆਰਥੀ ਸੰਘ ਦੀ ਪ੍ਰਧਾਨ IC ਘੋਸ਼ ਸਣੇ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਜਦੋਂ ਵਿਦਿਆਰਥੀਆਂ ਤੇ ਹਮਲੇ ਹੋਣ ਲੱਗ ਪੈਣ ਤਾਂ ਉਸ ਤੋਂ ਮੰਦਭਾਗੀ ਘਟਨਾ ਹੋਰ ਕੋਈ ਹੋ ਹੀ ਨਹੀਂ ਸਕਦੀ। ਜਥੇਦਾਰ ਅੱਜ ਪੱਤਰਕਾਰਾਂ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕੱਲ ਐਤਵਾਰ ਨੂੰ ਵਾਪਰੀ ਹਿੰਸਕ ਘਟਨਾ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਜਥੇਦਾਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਤਾਂ ਸਗੋਂ ਬਹੁਤ ਹੀ ਧਿਆਨ ਨਾਲ ਸੁਣੀਆਂ ਜਾਣੀਆਂ ਚਾਹੀਦੀਆਂ ਨੇ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਵਾਪਰੀ ਗੁਰੂ ਘਰ ਉੱਤੇ ਪੱਥਰਾਂ ਤੇ ਧਮਕੀਆਂ ਦੇ ਨਾਲ ਸਿੱਖ ਨੌਜਵਾਨ ਦੇ ਕਤਲ ਦੀ ਘਟਨਾ ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ। ਬੜੀਆਂ ਮੰਦਭਾਗੀ ਘਟਨਾਵਾਂ ਜਿਹੜੀਆਂ ਨੇ ਇਹ ਵਰਤ ਰਹੀਆਂ ਨੇ। ਸਿੱਖਾਂ ਦੇ ਉੱਤੇ ਲਗਾਤਾਰ ਹੀ ਜਿਹੜਾ ਉਹ ਹਮਲੇ ਹੋ ਰਹੇ ਨੇ, ਸਰੀਰਕ ਹਮਲੇ ਹੋ ਰਹੇ ਨੇ, ਆਰਥਿਕ ਹਮਲੇ ਹੋ ਰਹੇ ਨੇ। ਆਰਥਿਕ ਉਹਨਾਂ ਦੀ ਸਿੱਖਾਂ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਾ ਰਿਹਾ, ਘਰ ਉਜਾੜਨ ਦਾ ਯਤਨ ਕੀਤਾ ਜਾ ਰਿਹਾ। ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਵਿੱਚ ਬਾਹਰ ਜਿਹੜੇ ਹੁੱਲੜਬਾਜ਼ਾਂ ਨੇ ਹੁੱਲੜਬਾਜ਼ੀ ਕੀਤੀ ਹੈ, ਜਿਹੜੀ ਮੰਦਭਾਗੀ ਘਟਨਾ ਹੋਈ ਹੈ। ਪਿਸ਼ਾਵਰ ਦੇ ਵਿੱਚ ਪਰਸੋਂ ਰਾਤ ਨੂੰ ਇੱਕ ਸਿੱਖ ਨੌਜਵਾਨ ਦਾ ਜਿਹੜਾ ਕਤਲ ਕੀਤਾ ਗਿਆ, ਟਾਰਗੇਟ ਬਣਾ ਕੇ ਕਤਲ ਕੀਤਾ ਗਿਆ। ਰਾਤ ਉਹਦੇ ਭਰਾ ਨਾਲ ਮੇਰੀ ਗੱਲਬਾਤ ਹੋਈ ਹੈ, ਉਹਨੇ ਸਾਰੀ ਗੱਲਬਾਤ ਦੱਸੀ ਹੈ ਕਿ ਕਿਸ ਤਰ੍ਹਾਂ ਕਤਲ ਹੋਇਆ। ਹਿੰਦੁਸਤਾਨ ਦੇ ਅੰਦਰ ਵੀ ਸਿੱਖ ਜਿਹੜੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਮੱਧ ਪ੍ਰਦੇਸ਼ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਕੱਛ ਦੇ ਵਿੱਚ, ਗੁਜਰਾਤ ਦੇ ਅੰਦਰ ਸਿੱਖਾਂ ਦੇ ਉੱਤੇ ਤਲਵਾਰ ਲਮਕ ਰਹੀ ਹੈ। ਪਰ ਇਹਨਾਂ ਮੰਦਭਾਗੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਇਹਨਾਂ ਨੂੰ ਰੋਕਿਆ ਇੱਕੋ ਹੀ ਤਰੀਕੇ ਨਾਲ ਜਾ ਸਕਦਾ ਹੈ ਕਿ ਅਸੀਂ ਆਪਣੇ ਨਿੱਕੇ ਨਿੱਕੇ ਮਤਭੇਦ ਜਿਹੜੇ ਨੇ, ਚਾਹੇ ਉਹ ਸਿਧਾਂਤਕ ਮਤਭੇਦ ਹੈ, ਕੋਈ ਰਹਿਤ ਮਰਿਆਦਾ ਨੂੰ ਲੈ ਕੇ ਮਤਭੇਦ ਹੈ, ਕੋਈ ਰਾਜਨੀਤਿਕ ਮਤਭੇਦ ਹੈ, ਅਸੀਂ ਇਹਨਾਂ ਸਾਰੇ ਮਤਭੇਦਾਂ ਨੂੰ ਪਾਸੇ ਰੱਖ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕਮੁੱਠ ਹੋਣ ਦਾ ਯਤਨ ਕਰੀਏ। ਕਿਉਂਕਿ ਅਸੀਂ ਦੁਨੀਆ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਵਿੱਚ ਸਾਡਾ ਇਕੱਠੇ ਰਹਿਣਾ, ਇਕੱਠੇ ਹੋਣਾ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ। ਕੌਮ ਜਦੋਂ ਵੀ ਇਕੱਠੀ ਹੋਈ ਹੈ ਤੇ ਕੌਮ ਨੇ ਇਹਨਾਂ ਪ੍ਰਸਥਿਤੀਆਂ ਦਾ ਮੁਕਾਬਲਾ ਜਿਹੜਾ ਬਾਖੂਬੀ ਕੀਤਾ ਹੈ। ਅੱਜ ਸਾਡਾ ਵੈਰੀ ਵੀ ਨਹੀਂ ਚਾਹੁੰਦਾ ਕਿ ਅਸੀਂ ਇਕੱਠੇ ਹੋਈਏ ਤੇ ਸਾਨੂੰ ਵੈਰੀ ਦੀ ਇਸ ਚਾਲ ਨੂੰ ਸਮਝਣਾ ਚਾਹੀਦਾ ਹੈ ਤੇ ਸਾਨੂੰ ਜਿਹੜਾ ਫੁੱਟਪਾਊ ਤਾਕਤਾਂ ਨੂੰ ਜਿਹੜਾ ਹੈ ਉਹ ਮਾਤ ਦੇਣੀ ਚਾਹੀਦੀ ਹੈ। ਜਿਹੜਾ ਵੀ ਸਾਡੀ ਕੌਮ ਅੰਦਰ ਕਿਸੇ ਕਿਸਮ ਦੀ ਧੜੇਬੰਦੀ ਫੁੱਟਬਾਜ਼ੀ ਜਿਹੜੀ ਹੈ ਪਾਉਂਦਾ ਹੈ, ਪੈਦਾ ਕਰਦਾ ਹੈ, ਉਹਨੂੰ ਜਿਹੜਾ ਮਾਤ ਦਿੱਤੀ ਜਾਣੀ ਬੜੀ ਜ਼ਰੂਰੀ ਹੈ, ਚਾਹੇ ਉਹ ਆਪਣਾ ਤੇ ਚਾਹੇ ਉਹ ਬਗਾਨਾ। ਚੋਣ ਕਮਿਸ਼ਨ ਨੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿੱਚ VOTING 8 ਫਰਵਰੀ ਨੂੰ ਹੋਵੇਗੀ ਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਲਾਨ ਕੀਤਾ ਕਿ 1 ਕਰੋੜ 46 ਲੱਖ ਲੋਕ ਦਿੱਲੀ ਵਿੱਚ ਆਪਣਾ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨਗੇ। ਚੋਣ ਕਮਿਸ਼ਨ ਅਨੁਸਾਰ ਦਿੱਲੀ ਵਿੱਚ 13,750 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਤੇ 2699 ਥਾਵਾਂ ਤੇ VOTING ਹੋਵੇਗੀ। ਚੋਣ ਵਿੱਚ 90,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਹਨਾਂ ਚੋਣਾਂ ਵਿੱਚ ਬਜ਼ੁਰਗ ਵੀ ਪੋਸਟਲ ਬੈਲਟ ਨਾਲ ਵੋਟ ਪਾਉਣ ਦੇ ਯੋਗ ਹੋਣਗੇ। ਉਹਨਾਂ ਨੂੰ ਫਾਰਮ 5 ਦਿਨ ਪਹਿਲਾਂ ਭਰਨਾ ਪਵੇਗਾ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਦਿੱਲੀ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਹੁਣ ਸਰਕਾਰ ਕਿਸੇ ਵੀ ਯੋਜਨਾ ਦਾ ਐਲਾਨ ਨਹੀਂ ਕਰ ਸਕੇਗੀ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਫਰਵਰੀ ਨੂੰ ਖਤਮ ਹੋ ਰਿਹਾ ਹੈ। The notification will be issued on 14th January 2020, Tuesday.
Last day of nominations is 21st January 2020, Tuesday. In 2015, the notification was issued on 12th January, and the date of announcement was 12th January, and the notification was issued on 14th. So there was a lot of criticism that candidates are not getting adequate time, political parties, etc. So in any case, now they are getting good 7 days to kind of finalize their candidates. Scrutiny of nominations shall take place on 22nd January, Wednesday. Last date of withdrawal of candidature is 24th January, Friday. Date of poll is 8th February, Saturday. Counting of votes shall be done on 11th February 2020. Date before which election shall be completed is 12th January or the time of notification, whichever is earlier. After that, though, when all the results are out, ਦਿੱਲੀ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਉਹਨਾਂ ਵੱਲੋਂ ਕੀਤੇ ਕੰਮ ਦੇ ਆਧਾਰ ਤੇ ਹੋਵੇਗੀ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਇਹ ਚੋਣਾਂ ਜਿੱਤਣਗੇ। ਉਧਰ ਬੀਜੇਪੀ ਪ੍ਰਧਾਨ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਦਿੱਲੀ ਸਾਈਕ ਵਾਕ ਸਮਾਗਮ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਅਮਿਤ ਸ਼ਾਹ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਸ਼ਾਹ ਨੇ ਕਿਹਾ ਕਿ ਇਸ ਵਾਰ ਦਿੱਲੀ ਵਿੱਚ ਆਪ ਦਾ ਪੱਤਾ ਸਾਫ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਵਾਰ ਦਿੱਲੀ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ। बात पाकिस्तान करता है, वही बात हमेशा राहुल गांधी और केजरीवाल करते। कुछ बच्चों ने नारे लगाए, भारत विरोधी नारे लगाए, भारत तेरे टुकड़े होंगे 1000। मित्रों, उनको जेल में डालना चाहिए, नहीं डालना चाहिए? जोर से बोलो, डालना चाहिए, नहीं डालना चाहिए? एक केजरीवाल उनको जेल में डालने के लिए दिल्ली पुलिस ने जो चार्जशीट की है उसकी अनुशंसा नहीं कर रहे हैं, केस नहीं चलने देते। केजरीवाल जी, आप किसको बचाना चाहते हैं? जो इस देश के टुकड़े टुकड़े करने की बात कर रहे हैं, उनको बचाना चाहते हैं? और ये दिल्ली की जनता मान लेगी? मुझे बताओ भाई, आप लोग ये सारी बातों का हिसाब किताब करने वाले हो या नहीं करने वाले हो? लोकतंत्र में जवाब मांगने वाले हो या नहीं मांगने वाले हो? चुनाव में आपका अधिकार है, आपका वोट लेने जो आता है उसके साथ सवाल जवाब करना, उसका जवाब पूछना। बेशक मोदी जी की सरकार 5 साल चली है, जो पूछना है हमें पूछिए, हम स्वागत कर रहे हैं, आपके हर सवाल का जवाब देने के लिए तैयार हैं। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਆਮ ਆਦਮੀ ਪਾਰਟੀ ਨੇ 67 ਸੀਟਾਂ ਤੇ ਚੋਣ ਜਿੱਤੀ ਸੀ। 3 ਸੀਟਾਂ ਭਾਜਪਾ ਦੇ ਖਾਤੇ ਵਿੱਚ ਗਈਆਂ ਸਨ। ਕਾਂਗਰਸ ਦੇ ਹੱਥ ਖਾਲੀ ਸਨ। ਦਿੱਲੀ ਵਿੱਚ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਨੇ। ਪਾਕਿਸਤਾਨ ਵਿੱਚ ਸਥਿਤ ਪਵਿੱਤਰ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਤੇ ਹੋਈ ਪੱਥਰਬਾਜ਼ੀ ਤੇ ਇਸ ਤੋਂ ਬਾਅਦ ਪੇਸ਼ਾਵਰ ਵਿੱਚ ਇੱਕ ਸਿੱਖ ਨੌਜਵਾਨ ਦੇ ਕਤਲ ਤੋਂ ਬਾਅਦ ਭਾਰਤ ਵਿੱਚ ਇਹਨਾਂ ਘਟਨਾਵਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਭਾਰਤ ਸਰਕਾਰ ਪਾਕਿਸਤਾਨ ਵਿੱਚ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਦੇਵੇ। ਉਹਨਾਂ ਪਾਕਿਸਤਾਨ ਸਰਕਾਰ ਨੂੰ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰਨ ਤੇ ਉਹਨਾਂ ਤੇ ਬਣਦੀ ਸਜ਼ਾ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਪੀਐਮ ਇਮਰਾਨ ਖਾਨ ਨਾਲ ਗੱਲਬਾਤ ਕਰਕੇ ਯਕੀਨੀ ਬਣਾਇਆ ਜਾਵੇ ਤੇ ਸਿੱਖਾਂ ਦੇ ਮਸਲਿਆਂ ਨੂੰ ਯੂਐਨ ਵਿੱਚ ਵੀ ਚੁੱਕਿਆ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਸਿੱਖਾਂ ਦੀ ਸੁਰੱਖਿਆ ਲਈ ਗੱਲਬਾਤ ਕਰੇਗਾ ਤੇ ਇਹ ਯਕੀਨੀ ਕਰੇਗਾ ਕਿ ਭਵਿੱਖ ਵਿੱਚ ਪਾਕਿਸਤਾਨ ਵਿੱਚ ਸਿੱਖਾਂ ਨਾਲ ਅਜਿਹੀ ਕੋਈ ਘਟਨਾ ਨਹੀਂ ਵਾਪਰੇਗੀ। ਪਾਕਿਸਤਾਨ ਵਿੱਚ ਰਹਿੰਦੇ ਹਰ ਸਿੱਖ ਦੀ ਸੁਰੱਖਿਆ ਲਈ ਪਾਕਿਸਤਾਨ ਸਰਕਾਰ ਹਰ ਸੰਭਵ ਕਦਮ ਚੁੱਕੇਗੀ। ਬਾਦਲ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਨੂੰ ਜ਼ਬਰਦਸਤੀ ਅਗਵਾ ਕੀਤਾ ਗਿਆ, ਉਸ ਤੋਂ ਬਾਅਦ ਉਸਦਾ ਧਰਮ ਪਰਿਵਰਤਨ ਕਰ ਦਿੱਤਾ ਗਿਆ। ਜੇਕਰ ਇੱਕ ਧਰਮ ਦੇ ਵਿਅਕਤੀ ਵਿਸ਼ੇਸ਼ ਦੇ ਪਰਿਵਾਰ ਨਾਲ ਅਜਿਹਾ ਹੋ ਰਿਹਾ ਹੈ ਤਾਂ ਇੱਕ ਵੱਡਾ ਸਵਾਲ ਹੈ, ਪਾਕਿस्तान ਵਿੱਚ बाकी लोग किमें सुरक्षित ने? एक हमारा सिख भाई, उसको पाकिस्तान में कत्ल किया गया। ये एक चेन रिएक्शन वो पाकिस्तान में चल रहा है, ये बड़ा अनफॉर्चुनेट है। वहाँ माइनॉरिटीज पाकिस्तान में बड़ी अनसेफ है और ये मैं गवर्नमेंट ऑफ इंडिया को हमने ये भी रिक्वेस्ट किया है कि ये मैटर यूएन में लेके जाना चाहिए कि यूएन में कि पाकिस्तान के अंदर जो माइनॉरिटीज हैं, बाकी रिलीजियस माइनॉरिटीज हैं, वो बड़ी अनसेफ है।
उनके ऊपर अटैक्स हो रहे हैं, उनके धार्मिक जगह पे अटैक हो रहे हैं. सो वी स्ट्रांगली कंडेम इट एंड गवर्नमेंट ऑफ इंडिया को रिक्वेस्ट किया है कि यूएन पे और पाकिस्तान पे प्रेशर डालें कि ऐसी बात आगे से न हो. और हमारी जो मिनॉरिटीज हैं, सिख भाई बहन पाकिस्तान में हैं, उनकी गवर्नमेंट ऑफ पाकिस्तान शुड गिव अश्योरेंस उनकी सेफ्टी पे. और इमरान should categorically come up with a statement after taking action against those people कि आगे से पाकिस्तान will ensure safety of हमारे सिख और अदर minorities की सेफ्टी के लिए पाकिस्तान प्राइम मिनिस्टर should ensure, otherwise this matter will be taken up at every level of international level forum. ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਨਨਕਾਣਾ ਸਾਹਿਬ ਦੇ ਮੁੱਦੇ ਤੇ ਭਾਜਪਾ ਸਿਆਸਤ ਕਰ ਰਹੀ ਹੈ. ਉਹਨਾਂ ਕਿਹਾ ਕਿ ਨਾਗਰਿਕਤਾ ਸੋਧ ਐਕਟ ਨੂੰ ਸਹੀ ਠਹਿਰਾਉਣ ਲਈ ਘੱਟ ਗਿਣਤੀਆਂ ਨੂੰ ਭੜਕਾਇਆ ਜਾ ਰਿਹਾ ਹੈ. ਨਨਕਾਣਾ ਸਾਹਿਬ ਵਿੱਚ ਪੱਥਰਬਾਜ਼ੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ, ਪਰ ਭਾਜਪਾ ਤੇ ਆਰਐਸਐਸ ਵੱਲੋਂ ਕੀਤੇ ਗਏ ਮੁਜ਼ਾਹਰਿਆਂ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਸਿਆਸਤ ਦਾ ਹਿੱਸਾ ਨੇ. ਬੈਂਸ ਨੇ ਕਿਹਾ ਕਿ ਮੰਗੂ ਮੱਠ ਵਿੱਚ ਗੁਰਦੁਆਰਾ ਸਾਹਿਬ ਨੂੰ ਢਾਇਆ ਗਿਆ ਤਾਂ ਉਦੋਂ ਭਾਜਪਾ ਤੇ ਆਰਐਸਐਸ ਕਿੱਥੇ ਸਨ. ਉਧਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਤੇ ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਜਾਣ ਬੁੱਝ ਕੇ ਸਿੱਧੂ ਤੇ ਠੀਕਰਾ ਬਣ ਰਹੀ ਹੈ. ਉਹਨਾਂ ਕਿਹਾ ਕਿ ਸਗੋਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਆਪ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਵੇ. ਰਾਜੋਆਣਾ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਦੀ 10 ਸਾਲ ਤੱਕ ਸਰਕਾਰ ਰਹੀ ਉਦੋਂ ਰਾਜੋਆਣਾ ਦੀ ਯਾਦ ਕਿਉਂ ਨਹੀਂ ਆਈ, ਪਰ ਹੁਣ ਅਕਾਲੀ ਦਲ ਤੇ ਐਸਜੀਪੀਸੀ ਨੂੰ ਲੱਗ ਰਿਹਾ ਹੈ ਕਿ ਪੰਥ ਖਤਰੇ ਵਿੱਚ ਹੈ. ਨਾਲ ਹੀ ਉਹਨਾਂ ਰਵਨੀਤ ਬਿੱਟੂ ਨੂੰ ਵੀ ਸਲਾਹ ਦਿੱਤੀ ਕਿ ਉਹ ਹੁਣ ਦਰਿਆ ਦਿਲੀ ਦਿਖਾਉਣ ਤੇ ਇਸ ਮੁੱਦੇ ਤੇ ਸਿਆਸਤ ਕਰਨੀ ਬੰਦ ਕਰਨ. ਨਰਿੰਦਰ ਮੋਦੀ ਸਾਹਿਬ ਨੂੰ ਤੁਰੰਤ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਤੁਸੀਂ ਇਹ ਤੁਹਾਡੇ ਦੇਸ਼ ਦੇ ਅੰਦਰ ਚਾਹੇ ਉਹ ਨਨਕਾਣਾ ਸਾਹਿਬ ਤੇ ਪਥਰਾ ਹੋਇਆ ਤੇ ਚਾਹੇ ਸਿੱਖ ਨੌਜਵਾਨ ਦਾ ਮਰਡਰ ਹੋਇਆ, ਕਤਲ ਹੋਇਆ, ਪਰ ਅਫਸੋਸ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪਾਕਿਸਤਾਨ ਦੀ ਸਰਕਾਰ ਨਾਲ ਕੋਈ ਮਸਲਾ ਜਿਹੜਾ ਟੇਕ ਅਪ ਨਹੀਂ ਕੀਤਾ. ਬੀਜੇਪੀ ਤੇ ਬਾਦਲ ਦਲੀਏ ਜਿਹੜੇ ਆ ਉਹ ਸੜਕਾਂ ਦੇ ਉੱਤੇ ਖਾਮਖਾਹ ਰਾਜਨੀਤੀ ਕਰਕੇ ਇਸ ਮਸਲੇ ਨੂੰ ਮੱਧਮ ਪਾਉਣ ਦੇ ਯਤਨ ਆ, ਜਾਂ ਮਤਲਬ ਕਿ ਰਾਜਨੀਤਿਕ ਰੰਗਤ ਦੇ ਦਈਏ, ਜਦ ਕਿ ਇਹ ਮਸਲਾ ਰਾਜਨੀਤਿਕ ਨਹੀਂ, ਇਹ ਮਸਲਾ ਬੜਾ ਅਤਿਅੰਤ ਗੰਭੀਰ ਹੈਗਾ. ਇਹ ਝੰਡੇ ਲੈ ਕੇ ਪੁਤਲੇ ਫੂਕਣ ਵਾਲਾ ਮਸਲਾ ਨਹੀਂ. ਇਹ ਮਸਲਾ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਸਰਕਾਰੀ ਪੱਧਰ ਦੇ ਉੱਤੇ ਜਿਨ੍ਹਾਂ ਨੇ ਇਹ ਘਿਨਾਉਣੇ ਕਰਮ ਕੀਤੇ ਆ, ਤੇ ਸਰਕਾਰੀ ਪੱਧਰ ਤੇ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਭਵਿੱਖ ਦੇ ਵਿੱਚ ਐਦਾਂ ਦੀਆਂ ਮਾੜੀਆਂ ਘਟਨਾਵਾਂ ਨਾ ਹੋਣ ਇਹਦੇ ਲਈ ਸੰਜੀਦਾ ਬੰਦੋਬਸਤ ਤੇ ਪ੍ਰਬੰਧ ਕਰਨ. ਵੈਸੇ ਸਵਾਲ ਖੜੇ ਹੋ ਰਹੇ ਨੇ ਕਿ ਸਿੱਧੂ ਨੇ ਜੱਫੀ ਉਹ ਸਵਾਲ ਸਿਰਫ ਤੇ ਸਿਰਫ ਬੀਬੀ ਹਰਸਿਮਰਤ ਕੌਰ ਬਾਦਲ ਕਰ ਰਹੇ ਆ. ਉਹ ਸਤਿਕਾਰਯੋਗ ਸਾਡੇ ਕੇਂਦਰ ਦੇ ਮੰਤਰੀ ਜਿਹੜੇ ਮੀਡੀਆ ਨੇ ਚਲਾ ਕੇ ਦਿਖਾਇਆ ਵੀ ਬੀਬੀ ਹਰਸਿਮਰਤ ਕੌਰ ਬਾਦਲ ਕੋਰੀਡੋਰ ਬਾਰੇ ਪਹਿਲਾਂ ਕੀ ਸਟੇਟਮੈਂਟ ਦਿੰਦੇ ਸੀ, ਜਦੋਂ ਪ੍ਰਵਾਨਗੀ ਮਿਲ ਗਈ ਤੇ ਫਿਰ ਕੀ ਸਟੇਟਮੈਂਟ ਦਿੰਦੇ, ਜਿਹੜੇ ਕਹਿੰਦੇ ਸੀ ਇਹ ਸਰਕਾਰਾਂ ਦੇ ਏਜੰਡੇ ਤੇ ਨਹੀਂ ਹੈਗਾ ਕੋਰੀਡੋਰ. ਮਤਲਬ ਉਹਨਾਂ ਦੀ ਇੰਨੀ ਕਿਰਕਰੀ ਹੋਈ, ਇੰਨੀ ਕੁ ਲੋਕਾਂ ਦੀ ਕਚਹਿਰੀ ਦੇ ਵਿੱਚ ਬਾਦਲ ਪਰਿਵਾਰ ਦੀ ਬੀਬੀ ਹਰਸਿਮਰਤ ਕੌਰ ਬਾਦਲ ਹੋਣਾ ਦੀ ਕਿਰਕਰੀ ਹੋਈ, ਅੱਜ ਉਹ ਫਿਰ ਬੇਤੁਕੇ ਬਿਆਨ ਦੇ ਰਹੇ ਆ. ਜਦੋਂ ਬਾਦਲਾਂ ਦੀ ਸਰਕਾਰ ਸੀ ਉਦੋਂ ਕਿਉਂ ਨਾ ਸੰਭਵ ਭਰੋਸਾ ਦਿੱਤਾ. ਬਾਦਲ ਬੀਜੇਪੀ ਦੀ ਗਵਰਨਮੈਂਟ 10 ਸਾਲ ਪੰਜਾਬ ਦੇ ਵਿੱਚ ਰਹੀ. ਇਹ ਭਾਈ ਜਗਤਾਰ ਸਿੰਘ, ਭਾਈ ਰਾਜੋਆਣਾ ਸਾਹਿਬ ਇਹ ਉਦੋਂ ਵੀ ਜੇਲ੍ਹਾਂ 'ਚ ਹੀ ਸੀਗੇ, ਉਦੋਂ ਨਹੀਂ ਬੋਲੇ. ਇਹਨਾਂ ਦਾ ਪੰਥ ਕਦੋਂ ਖਤਰੇ 'ਚ ਹੁੰਦਾ, ਜਦੋਂ ਇਹਨਾਂ ਦੀ ਕੁਰਸੀ ਖਤਰੇ 'ਚ ਹੁੰਦੀ ਹੈ. ਬਿੱਟੂ ਜੀ ਵਾਸਤੇ ਮੈਂ ਕਹੂੰਗਾ ਵੀ ਬਿੱਟੂ ਜੀ ਵਾਸਤੇ ਇਹ ਇਸ਼ੂ ਜਿਹੜਾ ਨਾ ਚੰਗਾ ਨਹੀਂ ਹੈਗਾ. ਬਿੱਟੂ ਜੀ ਉਹ ਸਮਾਂ ਲੰਘ ਗਿਆ, ਜ਼ਖਮਾਂ ਤੇ ਮੱਲਮ ਲਾਓ. ਬਹੁਤ ਅਮਨ ਸ਼ਾਂਤੀ ਆ, ਕੋਈ ਫਰਕ ਨਹੀਂ ਹੈਗਾ. ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ. ਤੁਸੀਂ ਵੀ ਦਰਿਆਦਿਲੀ ਦਿਖਾਓ. ਹੁਣ ਪੰਜਾਬ ਦੇ ਹਾਲਾਤ ਇੰਨੇ ਵਧੀਆ ਨੇ, ਤੁਹਾਨੂੰ ਵੀ ਦਰਿਆਦਿਲੀ ਦਿਖਾਉਣੀ ਚਾਹੀਦੀ ਹੈ. ਇਸ ਇਸ਼ੂ ਦੇ ਉੱਤੇ ਰਾਜਨੀਤੀ ਨਾ ਕਰੋ. ਆਖਰ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ ਹੀ ਲਿਆ. ਹੁਣ ਤੱਕ ਉਹ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਕੰਨੀ ਕਤਰਾ ਰਹੇ ਸਨ, ਪਰ ਵਿਧਾਇਕ ਦਲ ਦੀ ਲੀਡਰੀ ਛੱਡਣ ਮਗਰੋਂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪਹਿਲੀ ਵਾਰ ਸਪਸ਼ਟ ਕੀਤਾ ਕਿ ਅਕਾਲੀ ਦਲ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ. ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਜਿਸ ਮੁੱਦੇ ਨੂੰ ਲੈ ਕੇ ਅਸਤੀਫਾ ਦਿੱਤਾ ਸੀ ਉਸੇ ਨੂੰ ਮੁੱਖ ਰੱਖ ਕੇ ਉਹ ਵੀ ਪਿੱਛੇ ਹਟ ਗਏ ਨੇ. ਉਹਨਾਂ ਕਿਹਾ ਕਿ ਸਿਧਾਂਤਕ ਤੌਰ ਤੇ ਜਿਨ੍ਹਾਂ ਲੀਹਾਂ ਨੂੰ ਲੈ ਕੇ ਅਕਾਲੀ ਦਲ ਬਣਾਇਆ ਗਿਆ ਸੀ ਉਹਨਾਂ ਲੀਹਾਂ ਤੇ ਦੁਬਾਰਾ ਅਕਾਲੀ ਦਲ ਨੂੰ ਤੋੜਨ ਲਈ ਸੁਖਦੇਵ ਸਿੰਘ ਢੀਂਡਸਾ ਨੇ ਬੇੜਾ ਚੁੱਕਿਆ ਹੈ. ਇਸ ਲਈ ਹੁਣ ਉਹ ਵੀ ਉਹਨਾਂ ਦੇ ਨਾਲ ਨੇ. ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੀਆਂ ਨੀਤੀਆਂ ਬਾਰੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ, ਇਹ ਗੱਲ ਸਿਧਾਂਤ ਦੀ ਹੈ. ਇਹ ਕੋਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ. ਜਿਵੇਂ ਤੁਸੀਂ ਸਟੇਟਮੈਂਟ ਵੀ ਸੁਣੀ ਹੈ ਵੀ ਦਬਾਅ ਸੀ, ਪ੍ਰੈਸ਼ਰ ਸੀ. ਮੈਂ 5 ਵਾਰ ਐਮਐਲਏ ਰਹਿ ਚੁੱਕੇ ਹਾਂ, ਮੰਤਰੀ ਰਹਿ ਚੁੱਕੇ ਹਾਂ, ਤੇ ਮੈਂ ਖੁਦ ਆਪਦਾ ਫੈਸਲਾ ਲੈਣ ਦੀ ਜਿਹੜੀ ਹੈ ਮੇਰੇ ਕੋਲ
ਅਧਿਕਾਰ ਹੈ। ਹਾਂ, ਇਹ ਜ਼ਰੂਰ ਹੈ ਵੀ ਹਰ ਗੱਲ 'ਤੇ ਵਿਚਾਰ ਚਰਚਾ ਜ਼ਰੂਰ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਮੈਂ ਫੈਸਲਾ ਲਿਆ ਅਤੇ ਜੋ ਵੀ ਢੀਂਡਸਾ ਸਾਹਿਬ ਨੇ ਸਿਧਾਂਤਕ ਸਟੈਂਡ ਲਿਆ ਵੀ ਪਾਰਟੀ ਨੂੰ ਜੋ ਪੁਰਾਣੀਆਂ ਪਰੰਪਰਾਵਾਂ ਨੇ, ਜੋ ਸਿਧਾਂਤਕ ਲੀਹਾਂ ਨੇ, ਉਹ 'ਤੇ ਤੋਰਨ ਦਾ ਉਹਨਾਂ ਨੇ ਤਹੀਆ ਚੱਕਿਆ ਹੈ। ਮੈਂ ਉਹਦੇ ਵਿੱਚ ਉਹਨਾਂ ਦੇ ਨਾਲ ਪੂਰਾ ਡਟ ਕੇ ਖੜ੍ਹਾ ਅਤੇ ਪਾਰਟੀ ਦੀ ਮਜ਼ਬੂਤੀ ਲਈ, ਪਾਰਟੀ ਦੀ ਚੜ੍ਹਦੀ ਕਲਾ ਲਈ ਜੋ ਵੀ ਕੁਛ ਕਰਨਾ ਪਿਆ ਅਸੀਂ ਜ਼ਰੂਰ ਕਰਾਂਗੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਪੱਠਲ ਨੇ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਤੇ ਤਿੱਖਾ ਵਾਰ ਕਰਦਿਆਂ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਹਮੇਸ਼ਾ ਲੋਕਾਂ ਨੂੰ ਧੋਖਾ ਦਿੰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਧਨੌਲਾ ਤੋਂ ਚੋਣ ਲੜੇ, ਫਿਰ ਸੁਨਾਮ ਤੇ ਫਿਰ ਸੰਗਰੂਰ ਤੋਂ। ਇਸੇ ਤਰ੍ਹਾਂ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਛੱਡ ਕੇ ਭੱਜਿਆ, ਲਹਿਰੇ ਆ ਕੇ ਚੋਣ ਲੜੀ। ਉਹਨਾਂ ਕਿਹਾ ਕਿ ਇਹ ਪਰਿਵਾਰ ਲੋਕਾਂ ਪ੍ਰਤੀ ਵਫਾਦਾਰ ਨਹੀਂ ਹੈ। ਜੇਕਰ ਇਹਨਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਇਹਨਾਂ ਨੂੰ ਵਾਰ-ਵਾਰ ਚੋਣਾਂ ਸਮੇਂ ਦੌੜਨਾ ਨਾ ਪੈਂਦਾ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਕੱਲੇ ਅਕਾਲੀ ਦਲ ਵਿੱਚ ਹੀ ਘਮਸਾਨ ਨਹੀਂ ਹੈ, ਕਾਂਗਰਸ ਪਾਰਟੀ ਵਿੱਚ ਵੀ ਕਿੰਨੇ ਆਗੂ ਪਾਰਟੀ ਤੇ ਸਰਕਾਰ ਵਿਰੁੱਧ ਬੋਲ ਰਹੇ ਨੇ। ਇਸੇ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਲੜਾਈ ਨਹੀਂ ਤੇ ਸਾਰੇ ਰਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਨੇ। ਤੁਸੀਂ ਢੀਂਡਸੇ ਤੇ ਕੁਐਸਚਨ ਜ਼ਿਆਦਾ ਕਰਦੇ ਹੋ। ਮੈਂ ਸਾਰੇ ਅਕਾਲੀ ਦਲ ਦੇ ਹੀ ਡਟ ਕੇ ਖਿਲਾਫ ਹਾਂ। ਧਰਮ ਨੂੰ, ਇਹ ਸਾਡਾ ਧਰਮ ਨੂੰ ਇਸਤੇਮਾਲ ਕਰਨ ਵਾਲੀ ਪਾਰਟੀ ਹੈ ਅਕਾਲੀ ਦਲ, ਚਾਹੇ ਬਾਦਲ ਸਾਹਿਬ ਨੇ ਚਾਹੇ ਕੋਈ ਰਹੇ ਉਹਨਾਂ ਦੇ। ਇਹ ਢੀਂਡਸਾ ਸਾਹਿਬ ਵੀ ਉਸ ਵਕਤ ਸੀਨੀਅਰ ਢੀਂਡਸਾ ਸਾਹਿਬ ਬਾਦਲ ਸਾਹਿਬ ਦੇ ਸੱਜੇ ਖੱਬੇ ਹੱਥੀ ਰਹੇ ਨੇਗੇ। ਇਸ ਪਾਰਟੀ 'ਚ ਹੋ ਕੇ ਸਾਰਾ ਕੁਝ ਜੋ ਹੋਇਆ, ਜਿਹਨੂੰ ਅਸੀਂ ਮਾੜਾ ਕਹਿੰਦੇ ਹਾਂ, ਜੋ ਅਸੀਂ ਬਰਗਾੜੀ ਦਾ ਮਾਮਲਾ ਹੈ, ਜੋ ਪੰਜਾਬ ਦੀ ਵੰਡ ਹੋਈ, ਜੋ ਪਾਣੀਆਂ ਦੀ ਵੰਡ ਹੋਈ, ਇਹ ਸਾਰੇ ਜ਼ਿੰਮੇਵਾਰ ਨੇ ਉਸ ਵਿੱਚ। ਉਹ ਤੋਂ ਬਚ ਨਹੀਂ ਸਕਦੇ ਉਸ ਗੁਨਾਹ ਤੋਂ ਕਿ ਅੱਜ ਅਸੀਂ ਰਗ ਵੱਖਰੀ ਕਰ ਲਈ, ਅਸੀਂ ਬਚੀਏ। ਲੇਕਿਨ ਇਹਨਾਂ ਨੇ ਇਹ ਗੱਲ ਦਾ ਸਬੂਤ ਦਿੱਤਾ ਹੈ ਆਪਦੇ ਅਕਾਲੀ ਦਲ ਨੂੰ ਕਿ ਅਕਾਲੀ ਦਲ ਤੋਂ ਇੰਨੇ ਫਾਇਦੇ ਲੈ ਕੇ, ਮਨਿਸਟਰੀਆਂ ਲੈ ਕੇ, ਬਾਰ-ਬਾਰ ਰਾਜ ਸਭਾਵਾਂ ਲੈ ਕੇ, ਜਦੋਂ ਪਤਾ ਲੱਗਿਆ ਕਿ ਹੁਣ ਅਕਾਲੀ ਦਲ ਦੇ ਕੋਲ ਕੁਝ ਰਿਹਾ ਨਹੀਂ, ਪੰਜਾਬ ਦੇ ਲੋਕਾਂ ਰਿਜੈਕਟ ਕਰਤੇ, ਤੀਜੇ ਨੰਬਰ ਤੇ ਆ ਗਏ ਹੈ ਤੇ ਹੁਣ ਇਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਨੇ। ਬਰਗਾੜੀ ਦੇ ਮਾਮਲੇ ਦੀ ਪਹਿਲਾਂ ਗੱਲ ਕੀਤੀ, ਬਰਗਾੜੀ ਦੇ ਮਾਮਲੇ ਵੇਲੇ ਛੱਡ ਕੇ ਆਉਂਦੇ, ਸਰਕਾਰ ਵੀ ਛੱਡਦੇ, ਮਿਨਿਸਟਰੀ ਵੀ ਛੱਡਦੇ, ਰਾਜ ਸਭਾ ਵੀ ਛੱਡਦੇ, ਉੱਥੇ ਆ ਕੇ ਬੈਠਦੇ ਲੋਕਾਂ ਨਾਲ, ਤਾਂ ਲੋਕਾਂ ਨੇ ਮੰਨਣਾ ਸੀ ਕਿ ਇਹ ਸਾਰਾ ਕੁਝ ਹੋਇਆ, ਸਾਡਾ ਮਾਲਵੇ ਦਾ ਲੀਡਰ ਇਹਨੇ ਕੁਛ ਕੀਤਾ। ਇਹ ਉਦੋਂ ਆਏ ਨਹੀਂ। ਅੱਜ ਇਹਨਾਂ ਨੂੰ ਪਤਾ ਕਿ ਅਕਾਲੀ ਦਲ ਤੇ ਪੱਲੇ ਹੀ ਕੁਛ ਨਹੀਂ ਹੈਗਾ। ਅੱਜ ਇਹ ਬਹਾਨਾ ਬਣਾ ਕੇ ਕਹਿੰਦੇ ਜੀ ਅਕਾਲੀ ਦਲ 'ਚ ਤਾਂ ਅਸੀਂ ਹੈਗੇ ਹਾਂ ਪਰ ਅਸੀਂ ਸੁਖਬੀਰ ਨੂੰ ਮੰਨਦੇ ਨਹੀਂ। ਇਹ ਗੱਲ ਹਾਸੋਹੀਣੀ ਗੱਲ ਨਹੀਂ ਲੱਗਦੀ ਕਿ ਜਿਹੜਾ ਪ੍ਰਧਾਨ ਨੂੰ ਮੰਨਦੇ ਨਹੀਂ ਉਹ ਪਾਰਟੀ ਨੂੰ ਮੰਨਦੇ, ਪ੍ਰਧਾਨ ਨੂੰ ਮੰਨਦੇ ਨਹੀਂ। ਪਾਰਟੀ ਤਾਂ ਪ੍ਰਧਾਨ ਨਾਲ ਹੀ ਹੁੰਦੀ ਹੈ ਜਦੋਂ ਵੀ ਹੁੰਦੀ ਹੈਗੀ ਹੈ। ਸੋ ਅੱਜ ਵੀ ਜਿਵੇਂ ਕੀਤੇ ਨਾਨ ਪ੍ਰੋਫਿਟੇਬਲ ਤਾਂ ਇਹਨਾਂ ਨੇ ਉਹਦੇ ਛੱਡੇ ਹੈ, ਤੇ ਜਿਹੜੇ ਪ੍ਰੋਫਿਟੇਬਲ ਨੇ, ਚਾਹੇ MP ਦਾ ਹੈ ਉੱਥੇ ਵੀ ਪ੍ਰੋਫਿਟ ਮਿਲਦੇ ਆ, ਉੱਥੇ ਪਰਕਸ ਮਿਲਦੇ ਨੇ, ਤੇ ਚਾਹੇ ਉਹ ਅਸੈਂਬਲੀ ਦਾ ਹੈ ਉਹਦੇ ਵੀ ਪਰਕਸ ਮਿਲਦੇ ਆ, ਸਾਰਾ ਉਹ ਨਹੀਂ ਛੱਡਿਆ ਅੱਜ ਵੀ ਇਹਨਾਂ ਨੇ। ਸੋ ਇਸ ਕਰਕੇ ਇਹ ਜਿਹੜਾ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਮਾਹਰ ਨੇ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਤੇ ਉਹਨਾਂ ਦੇ ਮੈਂਬਰ ਅੱਜ ਪਟਿਆਲਾ ਜੇਲ੍ਹ ਪਹੁੰਚੇ। ਇਸ ਮਿਲਣੀ ਤੋਂ ਬਾਅਦ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ, ਜੋ ਕਿ ਸੰਭਾਵਿਤ 11 ਤਰੀਕ ਨੂੰ ਉਹਨਾਂ ਵੱਲੋਂ ਕਰਨ ਦਾ ਐਲਾਨ ਕੀਤਾ ਗਿਆ ਸੀ, ਉਸ ਨੂੰ ਵਾਪਸ ਲੈ ਲਿਆ ਗਿਆ ਹੈ ਤੇ ਹੁਣ ਉਹ ਭੁੱਖ ਹੜਤਾਲ ਤੇ ਨਹੀਂ ਬੈਠਣਗੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਰਾਜੋਆਣਾ ਦੀ ਭੈਣ ਕਮਲਜੀਤ ਨੂੰ ਉਹਨਾਂ ਦੇ ਘਰ ਮਿਲੇ ਸਨ, ਜਿਸ ਤੋਂ ਬਾਅਦ ਅੱਜ SGPC ਦਾ ਇੱਕ ਵਫਦ ਭਾਈ ਰਾਜੋਆਣਾ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਪਹੁੰਚਿਆ ਤੇ ਕੁਝ ਸਮਾਂ ਚੱਲੀ ਵਾਰਤਾਲਾਪ ਤੋਂ ਬਾਅਦ ਰਾਜੋਆਣਾ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਇਸ ਕੇਸ ਦੀ ਪੈਰਵੀ ਕਰਦੀ ਆ ਰਹੀ ਹੈ। ਅਸੀਂ ਬਾਰ-ਬਾਰ ਜਿਹੜਾ ਹੋਮ ਮਿਨਿਸਟਰ ਭਾਰਤ ਦਾ ਉਹਨੂੰ ਵੀ ਮਿਲਦੇ ਰਹੇ, ਰਾਜਨਾਥ ਸਿੰਘ ਨੂੰ ਵੀ 2 ਵਾਰੀ ਮਿਲੇ, ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਹੋਈ ਤੇ ਸਾਨੂੰ ਉਸ ਗੱਲ ਦਾ ਦੁੱਖ ਹੋਇਆ ਕਿ ਜਿਹੜਾ ਭਾਰਤ ਸਰਕਾਰ ਨੇ ਜੂ ਟਰਮ ਲਿਆ
ਔਰ ਉਹਨਾਂ ਨੇ ਉਹ ਰਿਹਾਈ ਦੀ ਜਿਹੜੀ ਸੀ ਆਪਣੀ ਪਾਰਲੀਮੈਂਟ ਜੋ ਗੱਲ ਕੀਤੀ ਵੀ ਰਿਹਾਈ ਨਹੀਂ ਕੀਤੀ ਗਈ, ਉਸ ਗੱਲ ਦਾ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੋਇਆ। ਸਾਰੀ ਜਿਹੜੀ ਕੌਮ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਸੋ ਹੁਣ ਵੀ ਅਸੀਂ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਿਹੜਾ ਇਹਨਾਂ ਦੇ ਕੇਸ ਦੀ ਪੈਰਵਾਈ ਅਸੀਂ ਕਰ ਰਹੇ ਹਾਂ ਕਿ ਇੱਕ ਕੌਮ ਦਾ ਮਸਲਾ ਹੈ, ਕਿਸੇ ਇੱਕ ਦਾ ਮਸਲਾ ਨਹੀਂ। ਸੋ ਇਹਨਾਂ ਨੇ ਸਾਡੇ ਬੇਨਤੀ ਸਾਡੀ ਉਹਨਾਂ ਨੇ ਪ੍ਰਵਾਨ ਕੀਤੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਅੱਜ ਅਸੀਂ ਵੀ ਸਾਰੇ ਇੱਕ ਪੂਰਾ ਵਫਦ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਥੇ ਪਹੁੰਚੇ ਹੈ। ਇਹਨਾਂ ਨੇ ਸਾਡੀ ਜਿਹੜੀ ਬੇਨਤੀ ਹੈ ਉਹ ਪ੍ਰਵਾਨ ਕੀਤੀ ਹੈ ਤੇ ਇਹਨਾਂ ਨੂੰ ਅਸੀਂ ਪੂਰਾ ਯਕੀਨ ਵੀ ਦਿਵਾਇਆ ਕਿ ਅਸੀਂ ਇਹਨਾਂ ਦੇ ਕੇਸ ਦੀ ਪੂਰੀ ਪੈਰਵਾਈ ਜਿਹੜੀ ਹੈ ਅਸੀਂ ਕਰਾਂਗੇ, ਕਿਉਂਕਿ ਇੱਕ ਕੌਮ ਦਾ ਮਸਲਾ, ਕਿਸੇ ਇੱਕ ਨਾ ਇਹ ਰਾਜੋਆਣਾ ਦਾ ਮਸਲਾ, ਨਾ ਕਿਸੇ ਇੱਕ ਵਿਅਕਤੀ ਦਾ ਮਸਲਾ, ਇਹ ਪੂਰੇ ਕੌਮ ਦਾ ਮਸਲਾ ਸਮਝਦੇ ਹੋਏ ਅਸੀਂ ਸਾਰੇ ਇਹਦੀ ਜਿਹੜੀ ਪੈਰਵਾਈ ਕਰਾਂਗੇ। ਉਹਨਾਂ ਨੇ ਭੁੱਖ ਹੜਤਾਲ ਦਾ ਜਿਹੜਾ ਆਪਣਾ ਪ੍ਰੋਗਰਾਮ ਸੀ ਉਹ ਵਾਪਸ ਲਿਆ। ਠੀਕ ਹੈ। ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਚੰਡਾ ਬੁੰਗਾ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਵਿਕਰਮਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਤੇ ਪਾਵਨ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਸਮਾਗਮ ਦੌਰਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾ ਭਾਈ ਵਰਿਆਮ ਸਿੰਘ ਤੇ ਭਤੀਜੇ ਭਾਈ ਬਲਤੇਜ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਵੱਲੋਂ ਸਾਂਝੇ ਤੌਰ ਤੇ ਗੁਰੂ ਬਖਸ਼ਿਸ਼ ਸਿਰੋਂ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਵਾਲਮੀਕ ਸਮਾਜ ਵੱਲੋਂ ਦਿੱਲੀ ਰੇਲ ਮਾਰਗ ਨੂੰ ਬੰਦ ਕਰ ਦਿੱਤਾ ਗਿਆ। ਵਾਲਮੀਕ ਸਮਾਜ ਵੱਲੋਂ ਅੱਜ ਸਵੇਰੇ ਅੰਮ੍ਰਿਤਸਰ ਵੱਲਾਹਾ ਫਾਟਕ ਤੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਤੇ ਧਰਨਾ ਦਿੱਤਾ ਗਿਆ, ਜਿਸ ਨਾਲ ਅੰਮ੍ਰਿਤਸਰ ਦਿੱਲੀ ਰੇਲ ਆਵਾਜਾਈ ਬੰਦ ਹੋ ਗਈ। ਵਾਲਮੀਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਵਾਲਮੀਕ ਪ੍ਰਤੀ ਜਿਨ੍ਹਾਂ ਲੋਕਾਂ ਨੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹਨਾਂ ਤੇ ਪੁਲਿਸ ਨੇ ਦਿਖਾਵੇ ਲਈ ਮਹਿਜ਼ ਕੇਸ ਦਰਜ ਕਰ ਲਿਆ, ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਵਾਲਮੀਕ ਭਾਈਚਾਰੇ ਦਾ ਕਹਿਣਾ ਹੈ ਕਿ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ, ਪਰ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਇਸ ਦੇ ਉਲਟ ਮੋਹਾਲੀ ਦੇ ਵਕੀਲ ਸਿਮਰਜੀਤ ਕੌਰ ਗਿੱਲ ਵੱਲੋਂ ਵਾਲਮੀਕ ਭਾਈਚਾਰੇ ਖਿਲਾਫ ਹੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਵਾਲਮੀਕ ਸਮਾਜ ਖਿਲਾਫ ਪ੍ਰਦਰਸ਼ਨ ਤੇ ਵੱਡੇ ਪੱਧਰ ਤੇ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ, ਜਿਸ ਕਰਕੇ ਉਹਨਾਂ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਨੂੰ ਬੰਦ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਸ ਰਾਹ ਨੂੰ ਉਹ ਬੰਦ ਹੀ ਰੱਖਣਗੇ। ਜੋ ਪੂਰੇ ਸਮਾਜ ਦੇ ਵਿੱਚ ਬਹੁਤ ਭਾਰੀ ਜਿਹੜਾ ਆ ਉਹ ਰੋਸ ਹੈ ਤੇ ਉਹ ਰੋਸ ਦਾ ਕਾਰਨ ਇਹ ਹੈ ਕਿ ਸਾਨੂੰ ਪੁਲਿਸ ਵੱਲੋਂ ਬਹੁਤ ਜ਼ਿਆਦਾ ਜਿਹੜਾ ਆ ਭਰੋਸਾ ਦਿੱਤਾ ਗਿਆ ਸੀਗਾ। ਲਗਾਤਾਰ ਇੱਕ ਸਿੱਖ ਵੀ ਜਿਹੜੀ ਆ ਪੰਜਾਬ ਲੈਵਲ ਦੀ, ਜ਼ਿਲ੍ਹਾ ਲੈਵਲ ਦੀ ਬਣਾਈ ਗਈ ਸੀਗੀ। ਅੱਜ ਪੂਰੇ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੇ ਪਾਵਨ ਵਾਲਮੀਕੀ ਆਸ਼ਰਮ ਵੱਲੋਂ ਜੋ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ 6 ਤਰੀਕ ਵਾਲੇ ਦਿਨ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਹੈ ਉਹ ਕੀਤਾ ਜਾਏਗਾ। ਸੋ ਅੱਜ ਜਿਹੜਾ ਆ ਉਹਦਾ ਸਾਰਾ ਸੰਤ ਸਮਾਜ ਅਤੇ ਪੂਰੀ ਵਾਲਮੀਕਨ ਸਮਾਜ ਜਿਹੜਾ ਹੈ ਉਹ ਅੱਜ ਰੇਲ ਪਟੜੀ ਤੇ ਜਿਹੜਾ ਉਹ ਬੈਠਾ ਹੋਇਆ। ਇਹ ਜੀ ਇਹ ਲਗਾਤਾਰ ਹੀ ਚੱਲੇਗਾ ਜਿੰਨਾ ਤੱਕ ਉਹ ਬੀਬੀ ਜਿਹੜੀ ਹੈਗੀ ਹੈ ਪਰਮਿੰਦਰ ਕੌਰ ਸਿਮਰਨਜੀਤ ਕੌਰ ਜਿਹੜੀ ਹੈ ਗਿੱਲ ਹੈ, ਐਡਵੋਕੇਟ ਹੈ ਮੋਹਾਲੀ ਤੋਂ, ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜਿਹੜਾ ਕੰਪੈਰੀਜ਼ਨ ਆ ਉਹ ਕਿਸੇ ਗੈਂਗਸਟਰ ਨਾਲ ਜਿਹੜਾ ਆ ਉਹ ਕਰ ਰਹੀ ਆ ਤੇ ਉਹ ਉਲਟਾ ਉਹਦੇ ਨਾਲ ਕੰਪੈਰੀਜ਼ਨ ਕਰਨ ਤੋਂ ਬਾਅਦ ਪੂਰੀ ਕਮਿਊਨਿਟੀ ਨੂੰ ਜਿਹੜਾ ਆ ਉਹ ਚੇਤਾਵਨੀ ਦਿੰਦੀ ਹੈ। ਪੂਰੀ ਕਮਿਊਨਿਟੀ ਵਾਲਮੀਕਨ ਸਮਾਜ ਨੂੰ ਜਿਹੜਾ ਆ ਉਹ ਚੈਲੰਜ ਕਰਦੀ ਹੈ ਕਿ ਮੈਂ ਜਿਹੜਾ ਵਾਲਮੀਕਨ ਸਮਾਜ ਦੇ ਅਗੇਂਸਟ ਜਿਹੜਾ ਆ ਉਹ ਮੋਹਾਲੀ 'ਚ ਜਿਹੜਾ ਧਰਨਾ ਦੇਵਾਂਗੇ। ਅੰਮ੍ਰਿਤਸਰ ਦੇ ਜੰਡਿਆਲਾ ਦੀ ਗਹਿਰੀ ਮੰਡੀ ਵਿੱਚ ਗੈਸ ਕਟਰ ਨਾਲ ਏਟੀਐਮ ਤੋੜ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਹੇ ਲੁਟੇਰਿਆਂ ਨਾਲ ਜੱਗੋਂ 13ਵੀਂ ਹੋ ਗਈ। ਜਦੋਂ ਇਹ ਲੁਟੇਰੇ ਏਟੀਐਮ ਨੂੰ ਤੋੜ ਰਹੇ ਸਨ ਤਾਂ ਮੌਕੇ ਤੇ ਪੀਸੀਆਰ ਦੇ ਮੁਲਾਜ਼ਮ ਪਹੁੰਚ ਗਏ ਤੇ ਉਹਨਾਂ ਨੇ ਸ਼ਟਰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰੇ ਅੰਦਰ ਹੀ ਬੰਦ ਹੋ ਗਏ। ਕੁਝ ਸਮੇਂ ਬਾਅਦ ਮੌਕੇ ਤੇ ਹੋਰ ਪੁਲਿਸ ਮੁਲਾਜ਼ਮ ਪਹੁੰਚ ਗਏ। ਪੁਲਿਸ ਨੇ ਹਥਿਆਰ ਤਾਣ ਕੇ ਏਟੀਐਮ ਦਾ ਸ਼ਟਰ ਚੁੱਕਿਆ ਤੇ ਅੰਦਰ ਮੌਜੂਦ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੇ ਏਟੀਐਮ ਦੀ ਕਾਫੀ ਤੋੜ-ਫੋੜ ਕੀਤੀ ਹੋਈ ਸੀ। ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੜ ਤੋਂ ਚਰਚਾ ਵਿੱਚ ਆ ਗਏ ਨੇ, ਪਰ ਇਸ ਵਾਰ ਚਰਚਾ ਵਿੱਚ ਆਉਣ ਦਾ ਕਾਰਨ ਉਹਨਾਂ ਦਾ ਕੋਈ ਬਿਆਨ ਨਹੀਂ,
ਸਗੋਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਅਰਸ਼ਦੀਪ ਸਿੰਘ ਵੱਲੋਂ ਰਾਜਾ ਵੜਿੰਗ ਦੀ ਗੱਡੀ ਅੱਗੇ ਇਨੋਵਾ ਕਾਰ ਲਗਾ ਕੇ ਰਸਤਾ ਰੋਕਣ ਕਰਕੇ ਇਹ ਸਭ ਕੁਝ ਹੋਇਆ। ਦੋਸ਼ੀ ਨੇ ਵਿਧਾਇਕ ਦੇ ਸੁਰੱਖਿਆ ਕਰਮੀ ਨਾਲ ਹੱਥੋਂਬਾਈ ਕਰਨ ਤੋਂ ਇਲਾਵਾ ਉਸ ਨਾਲ ਗਾਲੀ ਗਲੋਚ ਵੀ ਕੀਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ 3 ਜਨਵਰੀ ਦੀ ਹੈ ਤੇ ਘਟਨਾ ਤੋਂ ਬਾਅਦ ਰਾਜਾ ਵੜਿੰਗ ਦੇ ਸੁਰੱਖਿਆ ਕਰਮੀ ਗੁਰਜੰਟ ਸਿੰਘ ਨੇ ਥਾਣਾ ਸਿਟੀ ਮਲੋਟ ਪੁਲਿਸ ਨੂੰ ਲਿਖਤੀ ਬਿਆਨ ਵਿੱਚ ਕਥਿਤ ਘਟਨਾ ਬਾਰੇ ਜਾਣਕਾਰੀ ਦਿੱਤੀ। ਫਿਲਹਾਲ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿੱਥੋਂ ਦਾ ਤੂੰ? ਉਹ ਤੂੰ ਗੱਲ ਕਰੇ ਤੂੰ। ਨਹੀਂ ਤੂੰ ਗੱਲ ਕਰ, ਇੱਧਰ ਮੇਰੀ ਕਹਿੰਦਾ ਗੱਲ ਕਰ ਤੂੰ। ਥੱਪੜ ਕਿਵੇਂ ਮਾਰਿਆ ਤੂੰ? ਉਰੇ ਗੱਲ ਸੁਣ। ਹੈ ਐਮਐਲਏ ਉਰੇ ਇੱਧਰ ਗੱਲ ਸੁਣ। ਤੇ ਤੇਰੇ ਹੁਣ ਮੈਂ ਮਾਰਿਆ 76 ਤੇਰੇ ਮੂੰਹ ਤੇ ਫੇਰ ਹੈ ਭਗਵਾਨ ਨਾ ਕਰ। ਤੂੰ ਹੈ ਕਿੱਡਾ ਕਿ ਉਹ ਤੂੰ ਹੈ ਕਿੱਡਾ ਕਿ ਆ ਜਾ ਕੀ ਕਰ ਲੇਗਾ ਤੂੰ? ਲਾਗਾ ਇੱਥੇ ਖੜ ਜਾ ਐਮਐਲਏ ਸਾਹਿਬ ਦਾ ਕਾਬਲਾ ਹੋਣਾ ਚਾਹੁੰਦਾ ਜੀ। ਗੱਡੀ ਲੱਗ ਗਈ ਐਮਐਲਏ ਬਾਤ ਹਾਂ ਦੁਰ ਦਾ ਅੰਗਰੇਜ਼ ਬੋਲਦਾ ਪੀਸੀਆਰ ਵਾਲਾ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਦਿੱਲੀ ਵਿੱਚ ਚੋਣਾਂ ਦਾ ਐਲਾਨ 8 ਫਰਵਰੀ ਨੂੰ ਹੋਵੇਗੀ ਚੋਣ ਤੇ 11 ਫਰਵਰੀ ਨੂੰ ਐਲਾਨੇ ਜਾਣਗੇ ਨਤੀਜੇ। ਕੇਜਰੀਵਾਲ ਨੇ ਕਿਹਾ ਕਿ ਲੋਕ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਤੋਂ ਖੁਸ਼, ਆਪ ਮੁੜ ਬਣਾਵੇਗੀ ਸਰਕਾਰ। ਜਦਕਿ ਅਮਿਤ ਸ਼ਾਹ ਨੇ ਕਿਹਾ ਇਸ ਵਾਰ ਆਪ ਦਾ ਹੋਵੇਗਾ ਸਫਾਇਆ। ਜੀਐਨਯੂ ਵਿੱਚ ਐਤਵਾਰ ਨੂੰ ਵਿਦਿਆਰਥੀਆਂ ਤੇ ਹੋਏ ਹਮਲੇ ਵਿੱਚ ਦਿੱਲੀ ਪੁਲਿਸ ਨੇ ਕੀਤੇ ਕੇਸ ਦਰਜ। ਆਰਐਸਐਸ ਤੇ ਭਾਜਪਾ ਸਮਰਥਕਾਂ ਤੇ ਹਮਲੇ ਕਰਨ ਦੇ ਲੱਗੇ ਦੋਸ਼। ਪੁਲਿਸ ਨੇ ਜੀਐਨਯੂ ਪ੍ਰਸ਼ਾਸਨ ਤੋਂ ਮੰਗੀ ਸੀਸੀਟੀਵੀ ਫੁਟੇਜ। ਹਮਲੇ ਦੀ ਚੌਪਾਸਿਓਂ ਨਿੰਦਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵਿਦਿਆਰਥੀਆਂ ਤੇ ਹਮਲੇ ਮੰਦਭਾਗੇ। ਸ਼੍ਰੀ ਨਨਕਾਣਾ ਸਾਹਿਬ ਤੇ ਹੋਈ ਪੱਥਰਬਾਜ਼ੀ ਤੋਂ ਬਾਅਦ ਸਿਆਸਤ ਤੇਜ਼। ਸੁਖਬੀਰ ਬਾਦਲ ਮਿਲੇ ਵਿਦੇਸ਼ ਮੰਤਰਾਲੇ ਨੂੰ। ਕਿਹਾ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਤੇ ਹੋ ਰਹੇ ਨੇ ਹਮਲੇ, ਕੇਂਦਰ ਸਰਕਾਰ ਦੇਵੇ ਦਖਲ। ਜਦਕਿ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਅਕਾਲੀ ਭਾਜਪਾ ਕਰ ਰਹੇ ਨੇ ਸਿਆਸਤ। ਪਰਮਿੰਦਰ ਸਿੰਘ ਢੀਂਡਸਾ ਨੇ ਵੀ ਬਾਦਲ ਪਰਿਵਾਰ ਖਿਲਾਫ ਖੋਲਿਆ ਮੋਰਚਾ। ਕਿਹਾ ਅਕਾਲੀ ਦਲ ਵਿੱਚ ਕੁਝ ਵੀ ਨਹੀਂ ਸਹੀ। ਕਿਹਾ ਅਕਾਲੀ ਦਲ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਪਿਤਾ ਦਾ ਦੇਣਗੇ ਸਾਥ। ਤੇ ਬਲਵੰਤ ਸਿੰਘ ਰਾਜੌਣਾ ਨੇ ਆਪਣੀ ਭੁੱਖ ਹੜਤਾਲ ਦੇ ਫੈਸਲੇ ਨੂੰ ਲਿਆ ਵਾਪਸ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਪਟਿਆਲਾ ਜੇਲ੍ਹ ਵਿੱਚ ਕੀਤੀ ਰਾਜੌਣਾ ਨਾਲ ਮੁਲਾਕਾਤ। ਕਿਹਾ ਜਲਦੀ ਇਸ ਮੁੱਦੇ ਤੇ ਕੇਂਦਰ ਨਾਲ ਕਰਨਗੇ ਗੱਲਬਾਤ। ਇਸ ਦੇ ਨਾਲ ਹੀ ਟੀਵੀ 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ